जिन्होंने 60 ਨੂੰ ਇਨਵੀਟੇਸ਼ਨ ਭੇਜਿਆ ਗਿਆ ਉਹਨਾਂ ਜ਼ਾਹਰ ਹੈ ਵੀ ਕੈਨੇਡਾ ਵੀ ਹੈ। ਹੁਣ ਵਾਪਸ ਆ ਕੇ ਵਾਸ਼ਿੰਗਟਨ ਡੀਸੀ ਚ ਅਜੇ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਗੁੱਸੇ ਦੇ ਵਿੱਚ ਉਬਲ ਰਹੇ ਨੇ ਕੈਨੇਡਾ ਤੇ ਖਾਸ ਤੌਰ ਦੇ ਉੱਤੇ, ਕਿਉਂਕਿ ਉਹਨਾਂ ਨੇ ਵੈਸੇ ਤਾਂ ਆਪਣੀ ਕੱਲ ਦੀ ਸਪੀਚ 'ਚ ਹੀ ਕੈਨੇਡਾ ਨੂੰ ਥੈਂਕਲੈਸ ਕਿਹਾ ਸੀ ਕਿ ਤੁਸੀਂ ਸਾਡੇ ਬਿਨਾਂ ਸਰਵਾਈਵ ਹੀ ਨਹੀਂ ਕਰ ਸਕਦੇ। ਜਿਹੜਾ ਬੋਰਡ ਆਫ ਪੀਸ ਦੇ ਵਿੱਚ ਕੈਨੇਡਾ ਨੂੰ ਦਿੱਤਾ ਇਨਵੀਟੇਸ਼ਨ ਸੀ ਸ਼ਾਮਲ ਹੋਣ ਦਾ, ਉਹ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਮੈਂ ਰਿਵੋਕ ਕਰ ਰਿਹਾ, ਵਾਪਸ ਲੈ ਰਿਹਾ। ਪ੍ਰੈਜ਼ੀਡੈਂਟ ਟਰੰਪ ਲਾਈਫ ਟਰਮ ਰਹਿਣਗੇ ਉਸ ਦੇ ਮੁਖੀ, ਨਾ ਵੀ ਪ੍ਰੈਜ਼ੀਡੈਂਟ ਰਹੇ ਤਾਂ ਵੀ ਰਹਿਣਗੇ। 3 ਸਾਲ ਤੱਕ ਉਹਨੂੰ ਜੁਆਇਨ ਕਰਨ ਵਾਲੇ ਫ੍ਰੀ ਰਹਿ ਸਕਦੇ ਨੇ। ਫਿਰ $1 ਬਿਲੀਅਨ ਦੇਣਾ ਪਏਗਾ। ਉਹ ਬਿਲੀਅਨ ਕਿੱਥੇ ਜਾਏਗਾ, ਕੌਣ ਲਏਗਾ, ਕਿਵੇਂ ਹੋਏਗਾ, ਇਹਦਾ ਵੀ ਕੋਈ ਨਹੀਂ ਹੈ। Carney answers Trump, Canada doesn't live because of US. Canada thrives because we are Canadian. ਅਸੀਂ ਕੈਨੇਡੀਅਨ ਹੋਣ ਦੇ ਨਾਤੇ ਜੀ ਰਹੇ ਹਾਂ, ਕੋਈ ਟਰੰਪ ਦੇ ਦਾ ਦਿੱਤਾ ਨਹੀਂ ਖਾਂਦੇ। ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਇਹ ਜਿਹੜੇ ਨੈਟੋ ਵਾਲੇ ਜਿਹੜੇ ਨੇ ਇਹਨਾਂ ਨੇ ਕਦੇ ਸਾਡੀ ਮਦਦ ਨਹੀਂ ਕੀਤੀ। ਜੇ ਉੱਥੇ ਅਫਗਾਨਿਸਤਾਨ 'ਚ ਵੀ ਗਏ ਤੇ ਇਹ ਜਿਹੜੇ ਨੇ ਦੇ ਅਵੋਇਡਡ ਅਫਗਾਨਿਸਤਾਨ's ਫਰੰਟ ਲਾਈਨ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੈਟੋ ਅਤੇ ਕੈਨੇਡਾ ਨਾਲ ਪੂਰੀ ਤਰ੍ਹਾਂ ਗੁੱਸੇ ਵਿੱਚ ਨੇ। ਉਹਨਾਂ ਨੇ ਕੈਨੇਡਾ ਨੂੰ ਬੋਰਡ ਆਫ ਪੀਸ ਵਿੱਚ ਸ਼ਾਮਲ ਹੋਣ ਦਾ ਦਿੱਤਾ ਸੱਦਾ ਪੱਤਰ ਜਿਹੜਾ ਵਾਪਸ ਲੈ ਲਿਆ, ਔਰ ਨੈਟੋ ਬਾਰੇ ਵੀ ਉਹਨਾਂ ਨੇ ਨਾ ਪੱਖੀ ਟਿੱਪਣੀ ਕਰਦਿਆਂ ਕਿਹਾ ਕਿ ਅਫਗਾਨਿਸਤਾਨ ਵਿੱਚ ਨੈਟੋ ਫੌਜਾਂ ਅੱਗੇ ਹੋ ਕੇ ਨਹੀਂ ਲੜੀਆਂ, ਉਹ ਪਿੱਛੇ ਹੀ ਰਹੀਆਂ। ਸੋ ਇਸ ਬਿਆਨ ਤੇ ਯੂਕੇ ਸਮੇਤ ਨੈਟੋ ਮੁਲਕਾਂ ਨੇ ਤਿੱਖਾ ਰਿਐਕਸ਼ਨ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵਰਲਡ ਇਕਨੋਮਿਕ ਫੋਰਮ ਦੀ ਜਿਹੜੀ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਸਮਿਟ ਜਾਂ ਕਾਨਫਰੰਸ ਹੋਈ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਉਹਦੇ 'ਚ ਪੂਰੀ ਤਰ੍ਹਾਂ ਛਾਏ। ਇਸ ਲਈ ਨਹੀਂ ਕਿ ਉਹਨਾਂ ਨੇ ਜਿੱਥੇ ਇੱਕ ਹੋਪ ਵੀ ਉਹਦੇ 'ਚੋਂ ਜਨਰੇਟ ਹੋਈ ਉਹਨਾਂ ਦੀ ਪ੍ਰੈਜੈਂਟੇਸ਼ਨ 'ਚੋਂ, ਜਿਹਦੇ 'ਚ ਕਿ ਉਹਨਾਂ ਨੇ ਗ੍ਰੀਨਲੈਂਡ ਦੇ ਮੁੱਦੇ ਦੇ ਉੱਤੇ ਫੋਰਸ ਨਾ ਯੂਜ਼ ਕਰਨ ਦਾ ਕੀਤਾ, ਲੇਕਿਨ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਨੈਟੋ ਅਲਾਇੰਸ ਦੇ ਨਾਲ ਫਰੇਮਵਰਕ ਤੈਅ ਹੋ ਗਿਆ। ਇਹਦਾ ਮਤਲਬ ਕਿ ਅਜੇ ਵੀ ਇਹ ਗੱਲ ਕਿਤੇ ਨਾ ਕਿਤੇ ਕੰਡੀਸ਼ਨਲੀ ਹੈ ਕਿ ਵੀ ਗ੍ਰੀਨਲੈਂਡ। ਲੇਕਿਨ ਕੁਝ ਜਿਹੜੇ ਐਨਾਲਿਸਟ ਨੇ ਦੁਨੀਆ ਦੇ, ਉਹ ਕਹਿੰਦੇ ਨੇ ਵੀ ਇਸ ਮਾਮਲੇ 'ਤੇ ਜਿਵੇਂ ਯੂਰਪੀਅਨ ਯੂਨੀਅਨ ਜਾਂ ਨੈਟੋ ਵਾਲਿਆਂ ਨੇ ਆਪਣਾ ਰਿਐਕਸ਼ਨ ਦਿੱਤਾ ਹੈ, ਪ੍ਰੈਜ਼ੀਡੈਂਟ ਟਰੰਪ ਨੂੰ ਇੱਕ ਸਟੈਪ ਬੈਕ ਲੈਣਾ ਪਿਆ, ਇਹ ਆਉਣ ਵਾਲਾ ਪੀਰੀਅਡ ਦੱਸੇਗਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਹ ਪ੍ਰੈਜ਼ੀਡੈਂਟ ਟਰੰਪ ਦੇ ਹਿੱਸੇ ਹੀ ਆਇਆ ਕਿ ਉਹਨਾਂ ਨੇ ਸਾਰੇ ਯੂਰਪ ਵਾਲਿਆਂ ਨੂੰ ਔਰ ਖ਼ਾਸ ਤੌਰ 'ਤੇ ਜਿਹੜੇ ਨੈਟੋ ਐਲਾਈ ਨੇ ਸਾਹਮਣੇ ਬਿਠਾ ਕੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਜਲੂਸ ਕੱਢਿਆ, ਔਰ ਕਾਫੀ ਹੱਦ ਤੱਕ ਇਹ ਕਹਿ ਕੇ ਕਿ ਭਾਈ ਅਸੀਂ ਤਾਂ ਤੁਹਾਨੂੰ ਪ੍ਰੋਟੈਕਟ ਕੀਤਾ, ਲੇਕਿਨ ਜਦੋਂ ਅੱਜ ਸਾਨੂੰ ਲੋੜ ਹੈ ਜਾਂ ਤੁਹਾਡੀ ਸੇਫਟੀ ਲਈ ਅਸੀਂ ਗ੍ਰੀਨਲੈਂਡ ਰਹਿਣਾ ਚਾਹੁੰਦੇ ਹਾਂ, ਔਰ ਦੂਸਰਾ ਔਰ ਤੁਸੀਂ ਜਿਹੜਾ ਸਾਡੇ ਉਪਕਾਰ ਨੇ ਉਹਦਾ ਮੁੱਲ, ਉਹਦਾ ਬਦਲਾ ਨਹੀਂ ਦਿੱਤਾ ਹੈ। ਸੋ ਇਸ ਸਾਰੇ ਦੇ ਬਾਵਜੂਦ ਲੰਬੀ ਚੌੜੀ ਸਪੀਚ ਜਿਹੜਾ ਉਸ ਤੋਂ ਇੱਕ ਦਿਨ ਪਹਿਲਾਂ ਮਾਰਕ ਕਾਰਨੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ। ਹਾਲਾਂ ਆਪਣੀਆਂ ਸਪੀਚਾਂ 'ਚ ਬ੍ਰਿਟਨ ਨੇ, ਫਰਾਂਸ ਨੇ, ਜਰਮਨ ਨੇ ਔਰ ਨੋਟ ਆਫ ਡਾਈਸੈਂਟ ਤਾਂ ਦਿੱਤਾ, ਲੇਕਿਨ ਬੜੇ ਪੋਲਾਈਟ ਜਿਹੇ ਤਰੀਕਿਆਂ ਨਾਲ, ਜਿਵੇਂ ਹੁੰਦਾ ਵੀ ਬਚ ਕੇ ਨਿਕਲ ਗਏ। ਪਰ ਮਾਰਕ ਕਾਰਨੀ ਨੇ ਬਿਲਕੁਲ ਕਲੀਅਰਲੀ ਲਾਈਨ, ਜਿਵੇਂ ਉਹਨਾਂ ਨੇ ਕਿਹਾ ਵੀ ਰਪਚਰ ਹੋਇਆ ਸਾਰਾ ਇਹ ਪਾਰਟ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਵੇਲਾ ਹੁਣ ਸੱਚ ਬੋਲਣ ਦਾ। ਔਰ ਉਹਨਾਂ ਨੇ ਪੋਲੈਂਡ ਦੇ ਉਸ ਕ੍ਰਾਂਤੀਕਾਰੀ ਨੂੰ ਕੋਟ ਕਰਕੇ ਕਿ ਜਿਹੜਾ ਖਿੜਕੀ ਦੇ ਉੱਤੇ ਉਹ ਆ ਕੇ ਸਵੇਰੇ ਉਹ ਲਾ ਦਿੰਦਾ ਸੀ ਇੱਕ ਪੂਰਾ ਪੋਸਟਰ ਕਿ ਜੀ ਦੁਨੀਆ ਭਰ ਦੇ ਮਜ਼ਦੂਰੋ ਇਕੱਠੇ ਹੋ ਜਾਓ, ਸਾਰੇ ਹੀ ਲਾ ਦਿੰਦੇ ਸੀ, ਨਾ ਕੋਈ ਕਰਨਾ ਚਾਹੁੰਦਾ ਸੀ ਨਾ ਕੋਈ ਚਾਹੁੰਦਾ ਸੀ, ਪਰ ਇੱਕ ਖੌਫ ਦੇ ਥੱਲੇ ਸੀ। ਔਰ ਉਹਨੇ ਕਿਹਾ ਜੀ ਹੁਣ ਵੇਲਾ ਆ ਗਿਆ ਵੀ ਉਹ ਤੁਸੀਂ ਜਿਹੜੇ ਬੋਰਡ ਲਾਏ ਹੋਏ ਨੇ ਉਹ ਲਾ ਦਿਓ। ਸੋ ਜ਼ਾਹਰ ਹੈ ਵੀ ਇਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਠੀਕ ਉਵੇਂ ਹੀ ਸਮਝਿਆ ਜਿਹੜਾ ਕੈਨੇਡਾ ਦਾ ਪਾਰਟ ਸੀ। ਔਰ ਉਸ ਤੋਂ ਬਾਅਦ ਕਿਉਂਕਿ ਇੱਕ ਦਿਨ ਪਹਿਲਾਂ ਇਹ ਹੋ ਚੁੱਕਾ ਸੀ, ਔਰ ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਵੀ ਮੈਨੂੰ ਬਿਲਕੁਲ ਪਸੰਦ ਨਹੀਂ ਹੈ ਜੋ ਕਿਹਾ ਗਿਆ, ਪਰ ਹੁਣ ਇੱਕ ਕਦਮ ਅੱਗੇ ਜਾਂਦੇ ਆ ਪ੍ਰੈਜ਼ੀਡੈਂਟ ਟਰੰਪ ਨੇ ਅਗੇਨ ਅੱਜ ਜਿਹੜੀ ਇੱਕ ਤਾਂ ਉਹਨਾਂ ਨੇ ਜਿਹੜਾ ਬੋਰਡ ਆਫ ਪੀਸ ਜਿਹੜਾ ਇਨਫੈਕਟ ਕਹਿਣ ਨੂੰ ਤਾਂ ਗਾਜ਼ਾ ਦੀ ਰੀਹੈਬਿਲਿਟੇਸ਼ਨ ਰੀਕਨਸਟਰਕਸ਼ਨ ਦੇ ਲਈ ਹੈ, ਲੇਕਿਨ ਇਸ ਨੂੰ ਯੂਨਾਈਟਿਡ ਨੇਸ਼ਨਸ ਦੇ ਬਦਲ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। 60 ਤੋਂ ਜ਼ਿਆਦਾ ਇਹਨਾਂ ਨੇ ਇਨਵੀਟੇਸ਼ਨ ਭੇਜੇ
ਔਰ 19 ਦੇ ਕਰੀਬ ਮੁਲਕਾਂ ਨੇ ਉਸੇ ਹੀ ਮੁਕਾਮ ਥਾਂ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਦੀ ਹਾਜ਼ਰੀ ਦੇ ਵਿੱਚ ਦਸਤਖਤ ਕੀਤੇ, ਜਿਨ੍ਹਾਂ 'ਚ ਪਾਕਿਸਤਾਨ ਔਰ ਸੈਂਟਰਲ ਏਸ਼ੀਆ ਦੇ ਬਹੁਤ ਸਾਰੇ ਰਿਪਬਲਿਕ ਨੇ। ਇੰਡੀਆ ਨੇ ਐਬਸਟੇਨ ਕੀਤਾ ਔਰ ਜਿਨ੍ਹਾਂ 60 ਨੂੰ ਇਨਵੀਟੇਸ਼ਨ ਭੇਜਿਆ ਗਿਆ ਉਹਨਾਂ 'ਚ ਜ਼ਾਹਰ ਹੈ ਵੀ ਕੈਨੇਡਾ ਵੀ ਹੈ। ਹੁਣ ਵਾਪਸ ਆ ਕੇ ਵਾਸ਼ਿੰਗਟਨ ਡੀਸੀ 'ਚ ਅਜੇ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਗੁੱਸੇ ਦੇ ਵਿੱਚ ਉਬਲ ਰਹੇ ਨੇ ਕੈਨੇਡਾ ਤੇ ਖਾਸ ਤੌਰ ਦੇ ਉੱਤੇ, ਕਿਉਂਕਿ ਉਹਨਾਂ ਨੇ ਵੈਸੇ ਤਾਂ ਆਪਣੀ ਕੱਲ੍ਹ ਦੀ ਸਪੀਚ 'ਚ ਹੀ ਕੈਨੇਡਾ ਨੂੰ ਥੈਂਕਲੈਸ ਕਿਹਾ ਸੀ ਕਿ ਤੁਸੀਂ ਸਾਡੇ ਬਿਨਾਂ ਸਰਵਾਈਵ ਹੀ ਨਹੀਂ ਕਰ ਸਕਦੇ ਔਰ ਕਰ ਸਕਦੇ ਸੀ, ਪਰ ਤੁਸੀਂ ਥੈਂਕਲੈਸ ਹੋ। ਔਰ ਇੱਥੇ ਆ ਕੇ ਜਿਹੜਾ ਪਹਿਲਾ ਕੰਮ ਕੀਤਾ ਵੀ ਜਿਹੜਾ ਬੋਰਡ ਆਫ ਪੀਸ ਦੇ ਵਿੱਚ ਕੈਨੇਡਾ ਨੂੰ ਦਿੱਤਾ ਇਨਵੀਟੇਸ਼ਨ ਸੀ ਸ਼ਾਮਲ ਹੋਣ ਦਾ, ਉਹ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਮੈਂ ਰਿਵੋਕ ਕਰ ਰਿਹਾ, ਵਾਪਸ ਲੈ ਰਿਹਾ। ਹਾਲਾਂ ਜਾਨ ਬਚੀ ਤੋਂ ਲੱਖੋਂ ਪਾਏ ਵਾਲੀ ਗੱਲ ਹੈ, ਉਹ ਕਿਹੜਾ ਉਹਦੇ 'ਚ ਪ੍ਰੈਜ਼ੀਡੈਂਟ ਟਰੰਪ ਲਾਈਫ ਟਰਮ ਰਹਿਣਗੇ ਉਸ ਦੇ ਮੁਖੀ, ਨਾ ਵੀ ਪ੍ਰੈਜ਼ੀਡੈਂਟ ਰਹੇ ਤਾਂ ਵੀ ਰਹਿਣਗੇ। 3 ਸਾਲ ਤੱਕ ਉਹਨੂੰ ਜੁਆਇਨ ਕਰਨ ਵਾਲੇ ਫ੍ਰੀ ਰਹਿ ਸਕਦੇ ਨੇ। ਫਿਰ $1 ਬਿਲੀਅਨ ਦੇਣਾ ਪਏਗਾ, ਉਹ ਬਿਲੀਅਨ ਕਿੱਥੇ ਜਾਏਗਾ, ਕੌਣ ਲਏਗਾ, ਕਿਵੇਂ ਹੋਏਗਾ, ਇਹਦਾ ਵੀ ਕੋਈ ਨਹੀਂ ਹੈ। ਲੇਕਿਨ ਇਹ ਕੈਨੇਡਾ ਨੂੰ ਸਿੱਧਾ ਚੈਲੰਜ ਕਰ ਦਿੱਤਾ ਹੈ ਆਉਣ ਵਾਲੇ ਪੀਰੀਅਡ 'ਚ। ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਵੀ ਗੱਲ ਕੀਤੀ ਹੈ ਵੀ ਹੁਣ ਤਾਂ ਕੈਨੇਡਾ ਔਰ ਅਮਰੀਕਾ ਦੀ ਡਿਊਲ ਸਿਟੀਜ਼ਨਸ਼ਿਪ ਹੈ, ਮੇਬੀ ਉਹ ਵੀ ਬੰਦ ਕਰ ਦੇਣ, ਕਿਤੇ ਇਹ ਨਾ ਹੋਏ ਵੀ ਹੋਰ ਵੀ ਜਿਹੜੀ ਬਿਜ਼ਨਸਾਂ ਦੂਜੀਆਂ ਨੇ ਉਹਨਾਂ 'ਤੇ ਫਰਦਰ ਜਿਹੜੇ ਟੈਰਿਫ ਲਾਉਣ ਦੀ ਗੱਲ ਤੁਰੇ। ਔਰ ਇਹ ਜਦੋਂ ਟਰੰਪ ਨੇ ਕੱਲ੍ਹ ਆਪਣੇ ਸਪੀਚ 'ਚ ਕਿਹਾ ਕਿ ਜੀ ਕੈਨੇਡਾ ਜਿਉਂਦਾ ਹੀ ਸਾਡੇ ਸਿਰ 'ਤੇ ਆ, ਅੱਜ ਮਾਰਕ ਕਾਰਨੀ ਨੇ ਵੀ ਜਿਹੜਾ ਆਪਣੀ ਸਪੀਚ ਦੇ ਵਿੱਚ ਉਹਨੂੰ ਅਗੇਨ ਕਾਊਂਟਰ ਕੀਤਾ ਹੈ। ਕਾਰਨੀ ਆਨਸਰਸ ਟਰੰਪ, ਕੈਨੇਡਾ ਡਜ਼ਨਟ ਲਿਵ ਬਿਕੋਜ਼ ਆਫ US। ਉਹਨਾਂ ਨੇ ਜਿਹੜੀ ਹੈ ਇਹ ਅੱਜ ਐਲਾਨ ਫਿਰ ਇਹ ਕੀਤਾ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਇਹ ਕਿਹਾ ਕਿ ਵੀ ਕੈਨੇਡਾ ਲਿਵਸ, ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੇ ਕਿਹਾ ਵੀ ਕੈਨੇਡਾ ਲਿਵਸ ਬਿਕੋਜ਼ ਆਫ ਦਾ ਯੂਨਾਈਟਿਡ ਸਟੇਟਸ। ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਅੱਜ ਨੈਸ਼ਨਲ ਐਡਰੈਸ ਕੀਤਾ ਕਿਊਬੈਕ ਸਿਟੀ ਦੇ ਵਿੱਚ। ਵਾਪਸ ਆ ਗਏ ਨੇ ਕੈਨੇਡਾ, ਨਵਾਂ ਸੈਸ਼ਨ ਸ਼ੁਰੂ ਹੋਣਾ। ਉਹ 'ਚ ਉਹਨਾਂ ਕਿਹਾ ਕੈਨੇਡਾ ਡਜ਼ਨਟ ਲਿਵ ਬਿਕੋਜ਼ ਆਫ ਦਾ ਯੂਨਾਈਟਿਡ ਸਟੇਟਸ, ਕੈਨੇਡਾ ਥਰਾਈਵਸ ਬਿਕੋਜ਼ ਵੀ ਆਰ ਕੈਨੇਡੀਅਨ। ਅਸੀਂ ਕੈਨੇਡੀਅਨ ਹੋਣ ਦੇ ਨਾਤੇ ਜੀ ਰਹੇ ਹਾਂ, ਕੋਈ ਟਰੰਪ ਦਾ ਦਿੱਤਾ ਨਹੀਂ ਖਾਂਦੇ। ਔਰ ਇਹ ਸਾਰੇ ਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਵੀ ਅਗੇਨ ਇਹ ਜਿਹੜਾ ਟਕਰਾਅ ਦੀ ਲਾਈਨ ਅੱਗੇ ਵਧੇਗੀ। ਪਰ ਅੱਜ ਜਿਹੜਾ ਇੱਕ ਪਾਰਟ ਜਿਹਨੇ ਸਾਰਿਆਂ ਨੂੰ ਯੂਰਪ ਦੇ ਵਿੱਚ ਖਾਸ ਤੌਰ 'ਤੇ ਨੈਟੋ, ਕਿਉਂਕਿ ਅਸੀਂ ਜ਼ਿਕਰ ਕੀਤਾ ਸੀ ਕਿ ਇਹ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨਸ ਪੋਸਟ ਸੈਕੰਡ ਵਰਲਡ ਵਾਰ, ਅਮਰੀਕਾ ਨੇ ਇਹ ਕਹਿ ਕੇ ਕਿ ਵੀ ਰਸ਼ੀਆ ਸੋਵੀਅਤ ਯੂਨੀਅਨ ਉਹਦਾ ਇਨਫਲੂਐਂਸ ਨੂੰ ਰੋਕਣਾ ਤੇ ਨੈਟੋ ਤਾਂ ਵਿਚਾਰੀ ਬਾਂਦੀ ਵਾਂਗ ਜਿੱਥੇ ਮਾਲਕ ਨੇ ਆਵਾਜ਼ ਦਿੱਤੀ ਬਾਂਦੀ ਉੱਥੇ ਪਹੁੰਚ ਜਾਂਦੀ ਹੈ ਹਰ ਵਾਰ ਦੇ ਵਿੱਚ। ਹਾਲਾਂ ਹੁਣ ਅਫਗਾਨਿਸਤਾਨ 'ਚ ਜਾਣਾ, ਜਿਹੜੀ ਪ੍ਰੋਟੈਕਸ਼ਨ ਤਾਂ ਜਦ ਨੈਟੋ ਬਣੀ ਤਾਂ ਸੀ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਜੇ ਤਾਂ ਨਹੀਂ ਹੈ ਵੀ ਉਹਨਾਂ ਨੇ ਜਾ ਕੇ ਮਿਡਲ ਈਸਟ 'ਚ ਲੜਨਾ, ਪਰ ਉਹਨਾਂ ਨੇ ਇਰਾਕ ਵਾਰ ਦੇ ਵਿੱਚ ਵੀ ਆਪਣੀ ਸੈਂਕਸ਼ਨ ਦੇ। ਲੇਕਿਨ ਅਫਗਾਨਿਸਤਾਨ ਦੇ ਮੁੱਦੇ 'ਤੇ ਜਿੱਥੇ 20 ਸਾਲ ਨੈਟੋ ਔਰ ਅਮਰੀਕਾ ਦੀਆਂ ਫੋਰਸਿਸ ਰਹੀਆਂ, ਉੱਥੇ ਤਾਂ ਫੁੱਟ ਔਨ ਦਾ ਗਰਾਊਂਡ, ਭਾਵੇਂ ਟਰੂਪਸ ਕੈਨੇਡਾ ਦੇ ਥੋੜ੍ਹੇ ਸੀ, ਬ੍ਰਿਟਨ ਦੇ ਸੀ, ਦੂਜੇ ਸੀ, ਅਮਰੀਕਾ ਦੀ ਫੌਜ ਜ਼ਿਆਦਾ ਸੀ, ਲੇਕਿਨ ਕੈਜੂਅਲਟੀਜ਼ ਵੀ ਸਭ ਦੀਆਂ ਹੋਈਆਂ। ਔਰ ਇਸ ਦੇ ਉੱਤੇ ਵੀ ਹੁਣ ਵਾਪਸ ਪਹੁੰਚ ਕੇ ਉਹਨੂੰ ਲੱਗਿਆ ਵੀ ਅਜੇ ਨੈਟੋ ਨੂੰ ਰਗੜੇ ਪੂਰੇ ਨਹੀਂ ਦਿੱਤੇ ਹੈ। ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਇਹ ਜਿਹੜੇ ਨੈਟੋ ਵਾਲੇ ਜਿਹੜੇ ਨੇ ਇਹਨਾਂ ਨੇ ਕਦੇ ਸਾਡੀ ਮਦਦ ਨਹੀਂ ਕੀਤੀ। ਜੇ ਉੱਥੇ ਅਫਗਾਨਿਸਤਾਨ 'ਚ ਵੀ ਗਏ ਤੇ ਇਹ ਜਿਹੜੇ ਨੇ ਦੇ ਅਵੋਇਡਡ ਅਫਗਾਨਿਸਤਾਨ ਫਰੰਟ ਲਾਈਨ, ਕਿ ਪਿੱਛੇ ਬੈਠੇ ਰਹੇ ਉੱਥੇ ਕੰਟੀਨ ਤੇ ਦੂਜੇ 'ਚ ਰੋਟੀਆਂ ਖਾਂਦੇ ਰਹੇ, ਉਹਨਾਂ ਨੇ ਕੋਈ ਫਰੰਟ ਲਾਈਨ 'ਚ ਜਾ ਕੇ ਲੜਾਈ ਨਹੀਂ ਲੜੀ। ਔਰ ਇਹ ਜਿਹੜਾ ਇਸ ਦੇ ਉੱਤੇ ਅੱਜ ਪ੍ਰਾਈਮ ਮਿਨਿਸਟਰ UK ਦੇ ਜਿਹੜੇ ਮਿਸਟਰ ਕਾਇਰ ਸਟਾਰਮਰ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ ਠੀਕ ਨਹੀਂ ਹੈ, ਅਸੀਂ ਇਹਨੂੰ ਕੰਡੈਮ ਕਰਦੇ ਹਾਂ। ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਵਾਜ਼ ਰੋਂਗ to diminish the role of NATO troops in Afghanistan as a claim by President that they didn't fight on the front line sparked outrage। ਇਹਨੇ ਇੱਕ ਬੜਾ ਗੁੱਸਾ ਪੈਦਾ ਕੀਤਾ ਹੈ। ਔਰ ਕਿਉਂਕਿ ਫੌਕਸ ਨਿਊਜ਼ ਨਾਲ ਇੰਟਰਵਿਊ ਦੇ ਵਿੱਚ ਥਰਸਡੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਭਾਈ ਇਹ ਤਾਂ ਐਵੇਂ ਪਿੱਛੇ ਹੀ ਰਹੇ ਨੇ ਇਨ ਫਰੰਟ। ਇਹਦੇ 'ਤੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਵੀ ਸ਼ਾਇਦ ਟਰੰਪ ਨੂੰ ਪਤਾ ਨਾ ਹੋਏ ਕਿ 457 ਬ੍ਰਿਟਿਸ਼ ਫੌਜੀ ਜਿਹੜੇ ਨੇ ਉਹ ਉਸ ਅਫਗਾਨਿਸਤਾਨ ਦੇ ਵਿੱਚ ਮਾਰੇ ਗਏ ਨੇ। ਔਰ ਇਸੇ ਤਰ੍ਹਾਂ ਇਵਨ ਕੈਨੇਡੀਅਨ ਵੀ ਮੈਨੂੰ ਪਤਾ ਵੀ ਨੇ ਔਰ ਦੂਸਰੇ ਮੁਲਕਾਂ ਦਾ ਵੀ ਮਰੇ ਨੇ। ਦੇ ਵਿਲ ਸੇ ਦੇ ਸੈਂਟ ਸਮ ਟਰੂਪਸ ਟੂ ਅਫਗਾਨਿਸਤਾਨ, ਪਰ ਉਹਨੇ ਕਿਹਾ ਵੀ ਇਹ ਭੁੱਲ ਜਾਂਦੇ ਨੇ
ਕਿ ਵੀ ਇਹ ਅਸੀਂ ਆਪਣੀਆਂ ਜਾਨਾਂ ਉੱਥੇ ਦਿੱਤੀਆਂ ਹੋਈਆਂ ਨੇ ਨਾਲ ਅਮਰੀਕਨ ਸੋਲਜਰਸ ਦੇ, ਔਰ ਇਸ ਦੇ ਉੱਤੇ ਈਵਨ ਜਿਨ੍ਹਾਂ ਦੇ ਮਰੇ ਨੇ ਉਹਨਾਂ ਨੇ ਵੀ ਬਹੁਤ ਗੁੱਸਾ ਜ਼ਾਹਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਸਾਡੇ ਨਾਲ ਇਹ ਬੇਇਨਸਾਫੀ ਕਰ ਰਹੇ ਹੋ, ਵੀ ਅਸੀਂ ਤਾਂ ਜਾ ਕੇ ਜਾਨਾਂ ਦਿੱਤੀਆਂ ਹੋਈਆਂ ਨੇ ਔਰ ਇਹ ਜਿਹੜਾ ਸਾਡੇ ਨਾਲ ਬੜੀ ਬੇਇਨਸਾਫੀ ਹੈ। ਡਿਫੈਂਸ ਮਿਨਿਸਟਰ ਜੌਨ ਹੀਲੀ ਨੇ ਵੀ ਕਿਹਾ ਕਿ ਨੈਟੋ ਦਾ ਆਰਟੀਕਲ 5 ਉਹ ਇੱਕ ਵਾਰੀ ਫੇਰ ਟ੍ਰਿਗਰ ਹੋਇਆ। UK and NATO allies answered the US call and more than 450 British personnel lost their lives in Afghanistan। ਕਿ ਵੀ ਇਸ ਚਾਰਟਰ ਦੇ ਥੱਲੇ ਆਰਟੀਕਲ ਦੇ ਅਸੀਂ ਗਏ 450 ਤੋਂ ਜ਼ਿਆਦਾ 457 ਦੀ ਫਿਗਰ ਹੈ, ਇਹ ਉਹਨਾਂ ਨੇ ਜਾਨਾਂ ਦਿੱਤੀਆਂ ਨੇ। ਜਿਹੜਾ ਟਰੂਪਸ ਨੇ ਜਾਨਾਂ ਦਿੱਤੀਆਂ ਨੇ ਦੇ ਆਰ ਹੀਰੋਜ਼ ਹੂ ਗੇਵ देयर ਲਾਈਵਸ ਇਨ ਸਰਵਿਸ ਆਫ ਆਵਰ ਨੇਸ਼ਨ। ਇਸੇ ਤਰ੍ਹਾਂ ਜਿਹੜਾ ਇੱਕ ਵਿਲੀਅਮ ਨਾਂ ਦਾ ਫੌਜੀ ਜਿਹੜਾ 18 ਸਾਲ ਦੀ ਉਮਰ 'ਚ ਜਾ ਕੇ ਉੱਥੇ ਮਰਿਆ, ਉਹਦਾ ਬੇਟਾ ਲਿਊਸੀ ਐਲਬਰਿਜ ਜਿਹੜਾ ਉਹਨੇ ਮਿਰਰ ਨਿਊਜ਼ਪੇਪਰ ਹੈ ਉਹਨੂੰ ਕਿਹਾ ਟਰੰਪਸ ਰਿਮਾਰਕਸ ਵਰ ਐਕਸਟ੍ਰੀਮਲੀ ਅਪਸੈਟਿੰਗ। ਇਹ ਬਹੁਤ ਅਪਸੈਟਿੰਗ ਨੇ ਔਰ ਇਹ ਜਿਹੜੇ ਨੇ ਸਾਡੀ ਇਟਸ ਐਨ ਐਬਸੋਲੂਟ ਇਨਸਲਟ it is an insult to 457 families who lost someone in Afghanistan. How dare he say we were not on the front line। ਇਹ ਲੇਬਰ ਪਾਰਟੀ ਪੋਲੀਟੀਸ਼ੀਅਨ ਨੇ ਵੀ ਕਿਹਾ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਡਿਬੇਟ ਹੋਰ ਵੀ ਤਿੱਖੀ ਹੋਏਗੀ, ਫਰਸਟ੍ਰੇਸ਼ਨ ਵੀ ਹੈ ਕਿਤੇ ਨਾ ਕਿਤੇ, ਲੇਕਿਨ ਇਸ ਸਾਰੇ ਚੋਂ ਅੱਗੋਂ ਕੀ ਨਿਕਲੇਗਾ ਇਹ ਤਾਂ ਪਤਾ ਨਹੀਂ। ਲੇਕਿਨ ਕੈਨੇਡਾ ਦੇ ਨਾਲ ਵੀ, ਨੈਟੋ ਨਾਲ ਤਾਂ ਹੋਰ ਟੈਰਿਫ ਲਾ ਦੇਣਗੇ, ਹੋਰ ਕੀ ਹੈ, ਲੇਕਿਨ ਕੈਨੇਡਾ ਦੇ ਨਾਲ ਮੈਨੂੰ ਇਹ ਲੱਗਦਾ ਕਿ ਵੀ ਇਹ ਹੋਰ ਜ਼ਿਆਦਾ ਗੰਭੀਰ ਜਿਹੜੇ ਨੇ ਉਹ ਦਰਾਰ ਬਣ ਸਕਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ, ਵਿਊਅਰਸ ਤੋਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।